ਜ਼ੋਰਾਂ-ਸ਼ੋਰਾਂ ਦੇ ਨਾਲ ਪ੍ਰਚਾਰੀ ਗਈ ਸੀ ਸ਼ਰਮਾ ਜੀ ਤੀਰਥ ਯਾਤਰਾ ਸਕੀਮ। ਮੇਰਾ ਖਿਆਲ ਕੇਜਰੀਵਾਲ ਸਾਹਿਬ ਵੀ ਆਏ ਸੀ ਧੂਰੀ 'ਚ, ਮੈਂ ਗਲਤ ਨਾ ਹੋਵਾਂ ਤਾਂ। ਤੇ ਹੁਣ ਬਿਲਕੁਲ ਇਹ ਮੇਰਾ ਹਾਂਜੀ, ਹਾਂਜੀ, ਜੀ ਜੀ। ਤੇ ਹੁਣ ਇਹ ਸਕੀਮ ਤੇ ਕਹਿੰਦੇ ਹਾਈ ਕੋਰਟ ਸਖਤ ਹੋ ਗਈ ਹੈ ਜੀ। ਪ੍ਰਵੀਨ ਜੀ, ਤੀਰਥ ਯਾਤਰਾ ਆਪਾਂ ਜਿਸ ਦਿਨ ਯੋਜਨਾ ਸ਼ੁਰੂ ਹੋਈ ਸੀ ਆਪਾਂ ਉਸ ਦਿਨ ਵੀ ਗੱਲ ਕੀਤੀ ਸੀ ਕਿ ਪੰਜਾਬ ਦੇ ਵਿੱਚ ਕੋਈ ਨਵਾਂ ਵਰਤਾਰਾ ਨਹੀਂ। ਹੂੰ। ਪੰਜਾਬ ਸਰਕਾਰ ਵੱਲੋਂ ਕੋਈ ਪਹਿਲੀ ਵਾਰ ਯਾਤਰਾ ਨਹੀਂ ਸ਼ੁਰੂ ਕੀਤੀ ਗਈ। ਜੀ। ਪੰਜਾਬ 'ਚ ਬਾਦਲਾਂ ਨੇ ਵੀ ਯਾਤਰਾ ਕਰਾਈ ਹੈ ਧਾਰਮਿਕ। ਹੂੰ, ਅਕਾਲੀ ਭਾਜਪਾ ਦੇ ਸਰਕਾਰ ਸਮੇਂ ਵੀ ਯਾਤਰਾ ਦਾ ਇਹ ਰਿਹਾ। ਹੂੰ। ਚੰਨੀ ਨੇ ਵੀ ਮੇਰਾ ਖਿਆਲ ਥੋੜੀ ਜੀ ਕੋਸ਼ਿਸ਼ ਕੀਤੀ ਸੀ ਇਹਦੇ ਵੱਲੋਂ। ਸੋ ਇਸ ਲਈ ਇਹ ਪਰ ਦਿੱਲੀ ਦੇ ਵਿੱਚ ਕੇਜਰੀਵਾਲ ਨੇ ਚੰਗੀ ਚਲਾਈ ਹੈ ਯਾਤਰਾ ਉੱਥੇ ਵੀ, ਜੀ। ਹੈ ਨਾ। ਜਾਂ ਹੁਣ ਸਰਕਾਰ ਨੇ ਜਿਹੜਾ ਹਵਾਲਾ ਦਿੱਤਾ ਉਹ 'ਚ ਕਹਿੰਦੇ ਮੱਧ ਪ੍ਰਦੇਸ਼ 'ਚ ਵੀ, ਯੂਪੀ 'ਚ ਵੀ ਚੱਲਦੀ ਆ। ਹੂੰ, ਫਰਕ ਇਹ ਸੀ ਕਿ ਬਾਦਲਾਂ ਸਮੇਂ ਸਧਾਰਨ ਲੋੜਵੰਦ ਦੀਆਂ ਬੱਸਾਂ ਜਾਂਦੀਆਂ ਸੀ, ਹੁਣ ਵਾਲੇ ਸਮੇਂ ਕਹਿੰਦੇ ਵੋਲਵੋ ਜਾਂਦੀ ਆ। ਜੀ। ਇਹ ਰੇਲ ਰਾਹੀਂ ਵੀ ਯਾਤਰਾ ਕਰਾ ਰਹੇ, ਨਾਲ ਮੁੱਖ ਮੰਤਰੀ ਸਾਹਿਬ ਵਾਲਾ ਫੋਟੋ ਵਾਲਾ ਝੋਲਾ ਵੀ ਦਿੰਦੇ ਆ ਅਗਲੇ ਨਾਲ, ਹੈ ਨਾ। ਉਹ ਸਾਰੀ ਕਿੱਟ ਵੀ ਦਿੰਦੇ ਆ। ਹੁਣ ਇਹ ਮਾਮਲਾ ਆਇਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਧਿਆਨ 'ਚ। ਅਸਲ ਦੇ ਵਿੱਚ ਪਰਮਿੰਦਰ ਸਿੰਘ ਕਿਤਨਾ ਹੋਰੀ, ਉਹਨਾਂ ਨੇ ਇਹ ਪਟੀਸ਼ਨ ਪਾਈ ਆ। ਪਟੀਸ਼ਨ ਪਾ ਕੇ ਉਹਨਾਂ ਨੇ ਪੁੱਛਿਆ ਕਿ ਜੀ ਇਹ ਲੋਕ ਹਿੱਤਾਂ ਵਾਲਾ ਪੈਸਾ ਜੀ ਧਾਰਮਿਕ ਯਾਤਰਾ ਤੇ ਕਿਹੜੇ ਨਿਯਮਾਂ ਤਹਿਤ ਖਰਚਿਆ ਜਾ ਰਿਹਾ, ਕਿ ਲੋਕਾਂ ਦਾ ਪੈਸਾ ਹੈ। ਸਰਕਾਰ ਕਹਿੰਦੀ ਠੀਕ ਹੈ ਜੀ, ਲੋਕਾਂ ਦਾ ਪੈਸਾ, ਫਿਰ ਅਸੀਂ ਲੋਕਾਂ ਲਈ ਉਹਦਾ ਖਰਚ ਰਹੇ ਹਾਂ, ਪੰਜਾਬ ਦੇ ਵਾਸੀਆਂ ਨੇ ਯਾਤਰਾ ਕਰਨੀ। ਉਹ ਕਹਿੰਦੇ ਨਹੀਂ ਜੀ, ਇਹ ਲੋਕ ਹਿੱਤੀ ਯੋਜਨਾਵਾਂ ਤੇ ਲੱਗਣ ਵਾਲਾ ਪੈਸਾ, ਨਾ ਕਿ ਯਾਤਰਾ ਦੇ ਲਈ ਖਰਚਣ ਵਾਲਾ ਪੈਸਾ। ਸੋ ਇਸ ਲਈ ਉਹਨਾਂ ਨੇ ਪਟੀਸ਼ਨ ਪਾਤੀ। ਜਦੋਂ ਪਟੀਸ਼ਨ ਪਈ ਤਾਂ ਸਰਕਾਰ ਤਲਬ ਹੋ ਗਈ। ਸਰਕਾਰ ਨੂੰ ਤਲਬ ਕਰਦਿਆਂ ਪੰਜਾਬ ਹਰਿਆਣਾ ਹਾਈ ਕੋਰਟ ਨੇ, ਮਾਨਯੋਗ ਜੱਜ ਸਾਹਿਬਾਨ ਦੇ ਬੈਂਚ ਨੇ ਪੁੱਛਿਆ ਸਰਕਾਰ ਦੇ ਨੁਮਾਇੰਦਿਆਂ ਨੂੰ ਕਿ ਭਾਈ ਦੱਸੋ ਇਹ ਪੈਸਾ ਕਿੱਥੋਂ ਆਇਆ, ਕਿੱਥੋਂ ਖਰਚੋਗੇ, ਕਿਹੜੀ ਤਜਵੀਜ਼ ਤਹਿਤ ਖਰਚੋਗੇ, ਕੀ ਪੰਜਾਬ ਦੀਆਂ ਜੇਲ੍ਹਾਂ ਸੁਧਰ ਗਈਆਂ, ਇਹ ਪੈਸਾ ਜੇਲ੍ਹਾਂ 'ਚ ਨਹੀਂ ਲੱਗ ਸਕਦਾ ਸੀ, ਕੀ ਪੰਜਾਬ 'ਚ ਨਸ਼ਾ ਮੁੱਕ ਗਿਆ, ਕੀ ਇਹ ਪੈਸਾ ਨਸ਼ੇ ਨੂੰ ਖਤਮ ਕਰਨ ਲਈ ਨਹੀਂ ਲਾਇਆ ਜਾ ਸਕਦਾ ਸੀ, ਕੀ ਪੰਜਾਬ 'ਚ ਹਰ ਘਰ 'ਚ ਰੁਜ਼ਗਾਰ ਮਿਲ ਗਿਆ, ਨੌਜਵਾਨਾਂ ਨੂੰ ਰੁਜ਼ਗਾਰ ਲਈ ਨਹੀਂ ਇਹ ਪ੍ਰਬੰਧ ਕੀਤਾ ਜਾ ਸਕਦੀ ਇਸ ਪੈਸੇ ਨਾਲ, ਯਾਤਰਾ ਹੀ ਕਿਉਂ, ਕੀ ਇਹ ਤੋਂ ਬਿਨਾਂ ਖੜਾ ਹੈ, ਇਹਦੇ ਨਾਲ ਕਿਹੜਾ ਵਿਕਾਸ ਹੋਊਗਾ, ਇਹੋ ਜਿਹੇ ਸਵਾਲ। ਸੋ ਪਰ ਪ੍ਰਵੀਨ ਜੀ, ਇੱਕ ਸਰਕਾਰਾਂ ਦੀ ਸਮਾਜਿਕ ਧਾਰਮਿਕ ਆਸਥਾਵਾਂ ਪ੍ਰਤੀ ਵੀ ਜਿਹੜੀ ਜ਼ਿੰਮੇਵਾਰੀ ਹੈ ਉਹਨੂੰ ਨਿਭਾਉਣ ਦਾ, ਉਹਨੂੰ ਪ੍ਰਗਟਾਉਣ ਦਾ ਇੱਕ ਤਰੀਕਾ ਵੀ ਹੈ ਕਿ ਧਾਰਮਿਕ ਆਸਥਾ ਦੇ ਹਵਾਲੇ ਨਾਲ। ਔਰ ਇਹਦੇ ਵਿੱਚ ਉਹਨਾਂ ਨੇ ਬਜ਼ੁਰਗਾਂ ਨੂੰ ਪਹਿਲ ਕਦਮੀ ਕੀਤੀ ਹੈ ਕਿ ਹਾਂ ਜਿਹੜੇ ਬਜ਼ੁਰਗ ਨੇ, 60 ਸਾਲ ਤੋਂ ਉੱਪਰ ਵਾਲੇ ਨੇ, ਜਾਂ ਜਿਹੜੇ ਮਤਲਬ ਨਹੀਂ ਜਾ ਸਕਦੇ ਆਰਥਿਕ ਤੌਰ ਤੇ ਜਾਂ ਸਰੀਰਕ ਤੌਰ ਤੇ ਸਮਰੱਥ ਨਹੀਂ ਹੈਗੇ, ਇਕੱਲੇ ਕਾਰੇ ਨੇ, ਪਰਿਵਾਰ ਦੇ ਜੀ ਨਹੀਂ ਲਿਜਾ ਪਾਉਂਦੇ ਜਾਂ ਕੰਮਾਂ ਕਾਰਾਂ 'ਚ ਨੇ, ਉਹਨਾਂ ਲਈ ਸਰਕਾਰ ਨੇ ਪਹਿਲ ਕਦਮੀ ਕੀਤੀ ਕਿ ਅਸੀਂ ਲੈ ਕੇ ਜਾਵਾਂਗੇ। ਇਹਦੇ ਨਾਲ ਪੁੰਨ ਵੀ ਤੇ ਫਲੀਆਂ ਵੀ, ਸਰਕਾਰ ਨੂੰ ਪੁੰਨ ਵੀ ਮਿਲਦਾ ਕਿ ਹਾਂ ਯਾਤਰਾ ਕਰਾਈ, ਜਿਵੇਂ ਆਪਣੇ ਮੰਨਿਆ ਜਾਂਦਾ ਹੈ, ਆਸਥਾ ਹੈ ਆਪਣੀ ਕਿ ਹਾਂ ਯਾਤਰਾ, ਧਾਰਮਿਕ ਯਾਤਰਾਵਾਂ ਕਰਾਉਣਾ ਪੁੰਨ ਖੱਟਣਾ ਹੁੰਦਾ ਹੈ। ਸੋ ਇਸ ਲਈ ਸਰਕਾਰ ਕਹਿੰਦੀ ਪੁੰਨ ਵੀ ਖੱਟ ਰਹੇ ਹਾਂ ਅਸੀਂ, ਤੇ ਫਲੀਆਂ ਵੀ। ਕੱਲ ਨੂੰ ਜਿਹੜਾ ਇੱਕ ਵਾਰ ਸਾਡੀ ਬੱਸ ਝੂਟਾ ਲਿਆ ਆ, ਉਹ ਅਗਲੀ ਵਾਰ ਕਹੂਗਾ ਸੀ ਕਿ ਲੈ ਭਾਈ ਮੈਨੂੰ ਤਾਂ ਭਗਵੰਤ ਮਾਨ ਨੇ ਗੇੜਾ ਦਵਾਇਆ ਸੀ, ਸੋ ਸ਼ਾਇਦ ਵੋਟ ਬਣ ਜਾਵੇ। ਇਹ ਵੋਟ ਬੈਂਕ ਵੀ ਆ। ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਵਾਲ ਪੁੱਛਿਆ ਤਾਂ ਪੰਜਾਬ ਸਰਕਾਰ ਕੋਲ ਸਿੱਧਾ ਸਪਸ਼ਟ ਕੋਈ ਜਵਾਬ ਤਾਂ ਨਹੀਂ ਸੀ। ਠੀਕ ਹੈ ਜੀ। ਹਾਂ, ਕਿ ਤੁਸੀਂ ਇਹ ਪੈਸਾ ਜੇਲ੍ਹਾਂ ਤੇ ਕਿਉਂ ਨਹੀਂ ਖਰਚਦੇ, ਤੁਸੀਂ ਇਹ ਪੈਸਾ ਪੰਜਾਬ ਦੇ ਵਿੱਚ ਰੁਜ਼ਗਾਰ ਲਈ ਕਿਉਂ ਨਹੀਂ ਖਰਚਦੇ। ਪਰ ਜਿਹੜਾ ਜਵਾਬ ਸੀ ਸਰਕਾਰ ਦਾ ਉਹ ਇਹ ਸੀ, ਕਹਿੰਦੇ ਜੀ ਇੱਕ ਤਾਂ ਅਸੀਂ ਇਕੱਲੇ ਨਹੀਂ, ਇਹੀ ਜਿਹੀ ਯੋਜਨਾ ਯੂਪੀ 'ਚ ਵੀ ਚੱਲਦੀ ਹੈ ਤੇ ਮੱਧ ਪ੍ਰਦੇਸ਼ 'ਚ ਵੀ ਚੱਲਦੀ ਹੈ ਜੀ, ਤੇ ਉੱਥੇ ਵੀ ਚੱਲਦੀ ਹੈ, ਫਿਰ ਅਸੀਂ ਵੀ ਚਲਾ ਲਈ ਜੀ। ਫਿਰ ਇਹ 'ਚ ਕੀ ਮਤਲਬ, ਉਹਨਾਂ ਦਾ ਕਹਿਣਾ ਸੀ ਕਿ ਜਾਂ ਤਾਂ ਫਿਰ ਉਹ ਵੀ ਬੰਦ ਕਰਾਓ ਜੀ, ਤੇ ਕਿਉਂ ਨਜ਼ਰ ਹੈ। ਦੂਸਰਾ ਉਹ ਕਹਿੰਦੇ ਜੀ ਅਸੀਂ ਇਹਦੇ ਲਈ ਵੱਖਰਾ ਬਜਟ ਰੱਖਿਆ, 40 ਕਰੋੜ ਦਾ ਬਜਟ ਰੱਖਿਆ, ਤੇ ਅਜੇ ਤੱਕ ਤਾਂ ਜੀ ਅਸੀਂ ਇੱਕ ਰੇਲ ਗੱਡੀ ਉਹ ਭੇਜੀ ਹੈ। ਵੈਸੇ ਪ੍ਰਵੀਨ ਜੀ ਇਹ ਸੀਗਾ ਕਿ ਉਸ ਦਿਨ ਜਦੋਂ ਯਾਤਰਾ ਸ਼ੁਰੂ ਕੀਤੀ ਹੈ 27 ਨਵੰਬਰ ਪਹਿਲੀ ਪਾਤਸ਼ਾਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ, ਉਸ ਮੌਕੇ ਜਿਹੜਾ ਹਵਾਲਾ ਸੀਗਾ ਕਿ ਆ ਸਿੱਖ ਧਾਰਮਿਕ ਸਥਾਨਾਂ ਦੀ, ਆ ਹਿੰਦੂ ਧਾਰਮਿਕ ਸਥਾਨਾਂ ਦੀ, ਆ ਮੁਸਲਿਮ ਭਾਈਚਾਰਾ ਸੰਬੰਧਿਤ ਧਾਰਮਿਕ ਸਥਾਨਾਂ ਦੀ, ਆ ਪੰਜਾਬ ਦੇ ਅੰਦਰ, ਆ ਪੰਜਾਬ ਦੇ ਬਾਹਰਲੇ ਸੂਬਿਆਂ ਦੇ ਅੰਦਰ, ਸਾਰੇ ਥਾਵਾਂ ਦੀ ਅਸੀਂ ਯਾਤਰਾਵਾਂ ਕਰਾਉਣੀਆਂ। ਹਰ ਰੋਜ਼ 10 ਬੱਸਾਂ ਜਾਇਆ ਕਰਨਗੀਆਂ, 43 ਸਵਾਰੀਆਂ ਲੈ ਕੇ ਜਾਇਆ ਕਰਨਗੀਆਂ, ਇੱਕ ਬੱਸ 'ਚ 430 ਸ਼ਰਧਾਲੂਆਂ ਨੂੰ ਰੋਜ਼ ਯਾਤਰਾ ਕਰਾਵਾਂਗੇ। ਇਸੇ ਤਰ੍ਹਾਂ ਹਰ ਹਫ਼ਤੇ ਇੱਕ ਟ੍ਰੇਨ ਜਾਊਗੀ, ਹੈ ਨਾ, ਉਹ ਟ੍ਰੇਨ ਜਾਏ। ਤੇ ਹੁਣ ਉੱਥੇ ਜਵਾਬ ਦਿੱਤਾ ਕਿ ਹਾਲੇ ਤਾਂ ਇੱਕੋ ਰੇਲ ਗੱਡੀ ਭੇਜੀ ਹੈ ਜੀ, ਹਾਲੇ ਤਾਂ ਅਸੀਂ ਜਦ ਕੀਤੇ ਨਹੀਂ ਕੁਝ, ਬਾਕੀ ਬੱਸਾਂ ਨੇ ਜੀ, ਠੀਕ ਹੈ ਜੀ, ਉਹ ਚੱਲ ਰਹੀਆਂ ਨੇ ਕੁਛ, ਪਰ ਮੁੱਖ ਤੌਰ ਤੇ ਯਾਤਰਾ ਕਹਿੰਦੇ ਜੀ 1 ਜਨਵਰੀ ਤੋਂ ਪੂਰੀ ਤਰ੍ਹਾਂ ਸ਼ੁਰੂ ਹੋਣੀ ਹੈ, ਫਿਰ ਹਰ ਹਫ਼ਤੇ ਇੱਕ ਟ੍ਰੇਨ ਜਾਣੀ ਹੈ। ਸੋ ਇਸ ਲਈ ਉਹ ਕਹਿੰਦੇ ਜੀ ਸਾਡੇ ਕੋਲ 40 ਕਰੋੜ ਦਾ ਵੱਖਰਾ ਪ੍ਰਬੰਧ ਹੈ, ਇਹਦੇ ਲਈ ਅਸੀਂ ਵੱਖਰਾ ਬਜਟ ਰੱਖਿਆ। ਤੇ ਇਸ ਮਸਲੇ ਤੇ ਸੁਣਵਾਈ ਫਿਲਹਾਲ ਬੇਸ਼ੱਕ 2 ਹਫ਼ਤਿਆਂ ਲਈ ਟਲ ਗਈ ਹੈ, ਪਰ ਸਰਕਾਰ ਨੂੰ ਇਹ ਫਿਕਰ ਹੈ ਕਿ ਕਿਤੇ ਹਾਈ ਕੋਰਟ ਇਸ ਪਰ ਰੋਕ ਨਾ ਲਾ ਦੇਵੇ। ਰੋਕ ਲੱਗਣਾ ਝਟਕਾ ਲਊਗਾ। ਥੋੜੇ ਧਿਆਨ ਛੋਣਾ, ਦਿੱਲੀ ਦੇ ਵਿੱਚ ਮੈਟਰੋ 'ਚ ਕੇਜਰੀਵਾਲ ਨੇ ਇੱਕ ਵਾਰ ਫ੍ਰੀ ਦਾ ਐਲਾਨ ਕਰਤਾ ਕਿ ਮੈਂ ਬੀਬੀਆਂ ਨੂੰ ਮੈਟਰੋ ਫ੍ਰੀ ਕਰਦਾ। ਹਾਂਜੀ। ਉਹ ਤੋਂ ਬਾਅਦ ਫਿਰ ਕੇਂਦਰ ਨੇ ਕਿਹਾ ਕਿ ਇਹ ਤਾਂ ਸਾਡਾ ਪ੍ਰੋਜੈਕਟ ਹੈ,
ਤੇ ਤੁਸੀਂ ਇਹਦੇ ਪਰ ਕਿਵੇਂ ਹਥਿਆਉਣ ਨੂੰ ਕੋਸ਼ਿਸ਼ ਕਰਦੇ ਹੋ? ਤਾਂ ਉਹਨਾਂ ਨੇ ਰੱਦ ਕਰਤਾ। ਉਸੇ ਤਰ੍ਹਾਂ ਹੁਣ ਇਹ ਮਸਲੇ ਤੇ ਚਾਹੇ ਅਦਾਲਤ 'ਚ ਹੈ ਮਸਲਾ, ਪਟੀਸ਼ਨ ਦੇ ਆਧਾਰ ਤੇ ਹੈ, ਪੰਜਾਬ ਹਰਿਆਣਾ ਹਾਈ ਕੋਰਟ 'ਚ ਹੈ, ਪਰ ਅੱਜ ਕੱਲ੍ਹ ਅਦਾਲਤਾਂ ਨੂੰ ਵੀ ਜਿਵੇਂ ਵੱਡੀਆਂ ਸਰਕਾਰਾਂ, ਵੱਡੀਆਂ ਧਿਰਾਂ ਪ੍ਰਭਾਵਿਤ ਕਰ ਲੈਂਦੀਆਂ, ਉੱਥੇ ਵੀ ਇਹ ਮੰਨਿਆ ਜਾ ਰਿਹਾ ਕਿਤੇ ਕਿ ਕੇਂਦਰ ਤੋਂ ਪਿੱਛੋਂ ਕੋਈ ਪੁਸ਼ਅਪ ਤਾਂ ਨਹੀਂ। ਜੀ। ਪਰ ਜਦੋਂ ਕਿ ਪਰਵਿੰਦਰ ਕਿਤਨਾ ਇੱਕ ਪੰਜਾਬ ਚਿੰਤਤ ਵੱਲੋਂ ਜਾਣੇ ਜਾਂਦੇ ਨੇ, ਉਹ ਇਸ ਲਈ ਕਹਿੰਦੇ ਕਿ ਉਹਨਾਂ ਨੇ ਤਾਂ ਪੰਜਾਬ ਹਿੱਤਾਂ ਨੂੰ ਧਿਆਨ 'ਚ ਰੱਖ ਕੇ ਪਟੀਸ਼ਨ ਪਾਈ ਹੈ, ਤੇ ਪਰ ਇਹ ਫੈਸਲਾ ਜੇਕਰ ਆਉਂਦਾ ਤਾਂ ਇਹ ਕਹਿੰਦੇ ਜੀ ਪੰਜਾਬ ਦੇ ਲਈ ਰਾਹਤ ਹੋਊਗੀ, 40 ਕਰੋੜ ਸਹੀ ਕੰਮਾਂ ਲਈ ਖਰਚਿਆ ਜਾ ਸਕਦਾ। ਪਰ ਜਿਹੜੇ ਲੋਕ ਯਾਤਰਾ ਕਰ ਰਹੇ ਨੇ ਉਹ ਕਹਿੰਦੇ ਸਾਡੀ ਯਾਤਰਾ ਤੇ ਕਾਹਨੂੰ ਲੱਤ ਮਾਰਦੇ ਹੋ ਭਾਈ, ਜੇ ਸਰਕਾਰ ਸਾਨੂੰ ਕਰਾ ਰਹੀ ਆ ਤਾਂ ਤੁਹਾਨੂੰ ਕੀ ਆ, ਤੁਸੀਂ ਜਾਣਾ, ਤੁਸੀਂ ਆਪਣੀ ਗੱਡੀ 'ਚ ਜਾ ਸਕਦੇ ਹੋ, ਜਾਇਓ, ਸਾਨੂੰ ਜਾਣ ਦਿਓ। ਜਿਹੜੇ ਲੋਕ ਜਾ ਰਹੇ ਨੇ ਉਹ ਖੁਸ਼ ਨੇ, ਤੇ ਪਰ ਇੱਧਰ ਹੁਣ ਅਦਾਲਤੀ ਫੈਸਲੇ ਦੇ ਉੱਤੇ ਸਭ ਦੀ ਨਜ਼ਰ ਹੈ ਕਿ 2 ਹਫ਼ਤਿਆਂ ਬਾਅਦ ਕੀ ਹੋਏਗਾ। ਜੀ।